ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मैं ਤੁਹਾਡੀ host ਰੀਤ ਕੌਰ News TV 84 ਦੇ ਨਾਲ viewers looks like there's going to be a proxy war between Iran and Saudi Arabia even though ਦੋਨੋਂ ਹੀ countries Muslim countries ਨੇ ਪਰ ਈਰਾਨ ਦੇ ਵਿੱਚ ਸ਼ੀਆ ਅਤੇ ਸਾਊਦੀ ਅਰੇਬੀਆ ਦੇ ਵਿੱਚ ਸੁੰਨੀ ਲੋਕਾਂ ਦੀ ਜ਼ਿਆਦਾ ਵਸੋਂ ਹੈ ਸਾਊਦੀ ਅਰੇਬੀਆ ਜਿਹੜੀ ਕਿ ਇੱਕ ਪਾਵਰਫੁਲ ਮੁਸਲਿਮ ਕੰਟਰੀ ਹੈ ਇਸ ਪ੍ਰੋਕਸੀ ਵਾਰ ਦੇ ਵਿੱਚ ਪਾਕਿਸਤਾਨ ਦੀ ਗਰਾਊਂਡ ਤੇ 에ਅਰ ਸਪੋਰਟ ਮੰਗ ਰਹੀ ਹੈ ਪਰ ਕੁਐਸਚਨ ਉੱਠਦਾ ਹੈ ਕਿ ਪਾਕਿਸਤਾਨ ਸਾਊਦੀ ਅਰੇਬੀਆ ਦੀ ਮਦਦ ਕਰਨੀ ਚਾਹੀਦੀ ਹੈ ਪਾਕਿਸਤਾਨ ਨੂੰ ਜਾਂ ਨਹੀਂ even though ਪਾਕਿਸਤਾਨ ਦੇ ਵਿੱਚ ਵੀ ਸ਼ੀਆ ਦੀ ਪਾਪੂਲੇਸ਼ਨ 25 ਤੋਂ 30% ਹੈ ਕਿ ਇਸ ਦੇ ਨਾਲ ਪਾਕਿਸਤਾਨ ਦੇ ਸ਼ੀਆ ਤੇ ਸੁਨੀਜ਼ ਦੇ ਰਿਲੇਸ਼ਨਸ਼ਿਪ ਦੇ ਵਿੱਚ ਹੋਰ ਵੀ ਕਰਵਾਹਟ ਆਏਗੀ ਵਿਊਅਰਸ ਅੱਜ ਅਸੀਂ ਇਸ ਮੁੱਦੇ ਅਤੇ ਹੋਰ ਇੰਟਰਨੈਸ਼ਨਲ ਰੀਸੈਂਟ ਮੁੱਦਿਆਂ ਦੇ ਉੱਪਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਸਾਡੇ ਨਾਲ ਇੰਗਲੈਂਡ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਜੀ ਵੀਰ ਜੀ ਜਿਸ ਤਰ੍ਹਾਂ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਪੋਲਿਟਿਕਸ ਦੇ ਮਾਹਰ ਹੋ ਸੋ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਜਿਸ ਤਰ੍ਹਾਂ ਇਹ ਪ੍ਰੋਕਸੀ ਵਾਰ ਸ਼ੁਰੂ ਹੋਣ ਜਾ ਰਹੀ ਹੈ what do you think Pakistan where should Pakistan stand but as you know Pakistan that PM he's more lenient towards Saudi Arabia so what do you think what should happen ਦੇਖੋ ਭੈਣ ਜੀ ਗੱਲ ਇਹ ਹੈ ਕਿ ਜਿਹੜੀ ईरान ਤੇ ਸਾਊਦੀ ਅਰੇਬੀਆ ਦੀ ਪ੍ਰੋਕਸੀ ਵਾਰ ਹੈ ਕੋਈ ਨਵੀਂ ਨਹੀਂ ਹੈ ਜੀ ਬੜੀ ਪੁਰਾਣੀ ਪ੍ਰੋਕਸੀ ਵਾਰ ਹੈ ਇਟ ਹੈਜ਼ ਡੈਕੇਡਸ ਆਫ ਹਿਸਟਰੀ ਕੋਈ ਨਵੀਂ ਗੱਲ ਨਹੀਂ ਹੈ ਜੀ ਉਹਦਾ ਕਾਰਨ ਇੱਕ ਤਾਂ ਸ਼ੀਆ ਸੁੰਨੀ ਫੈਕਟਰ ਹੈ ਜਿਹੜਾ ਕੰਪਲੀਟਲੀ ਇੱਕ ਰਿਲੀਜੀਅਸ ਫੈਕਟਰ ਹੈ ਪਰ ਉਸ ਤੋਂ ਵੱਖ ਜਿਹੜਾ ਫੈਕਟਰ ਮੇਨ ਹੈ ਉਹ ਮਿਡਲ ਈਸਟ ਦੇ ਵਿੱਚ ਸੁਪਰੀਮੈਸੀ ਦੀ ਗੱਲ ਹੈ ਹਾਂਜੀ ਜਿਹੜਾ ਹੁਣ ਸਿਚੁਏਸ਼ਨ ਇਹ ਹੈ ਕਿ ਈਰਾਨ ਇੱਕ ਸ਼ੀਆ dominated populated country ਹੈ ਉੱਥੇ ਜਿਹੜੇ ਜ਼ਿਆਦਾ ਮੁਸਲਮਾਨ ਹੈਗੇ ਆ ਉਹ ਸ਼ੀਆ ਸੈਕਟ ਦੇ ਆ ਸਾਊਦੀ ਅਰੇਬੀਆ 'ਚ ਬਹੁਤ ਜ਼ਿਆਦਾ ਵੱਡੀ ਪਾਪੂਲੇਸ਼ਨ ਜਿਹੜੀ ਆ ਸੁੰਨੀਆਂ ਦੀ ਹੈ ਹਾਂਜੀ ਪਰ ਜਿਹੜੀ ਇਸ ਵਕਤ ਸਾਊਦੀ ਅਰੇਬੀਆ ਦੀ ਗਵਰਨਮੈਂਟ ਆ ਉਹ ਸੁੰਨੀ ਨਹੀਂ ਉਹ ਸਿਰਫ ਸੁੰਨੀ ਗਵਰਨਮੈਂਟ ਨਹੀਂ ਬਲਕਿ ਉਹ ਸਲਫੀ ਵਹਾਬੀ ਗਵਰਨਮੈਂਟ ਆ ਜੀ ਉਹ ਸਲਫੀ ਵਹਾਬੀ ਜਿਹੜਾ ਇੱਕ ਬਹੁਤ ਹੀ ਛੋਟਾ ਇੱਕ ਸੈਕਟ ਹੈ ਐਕਚੁਅਲੀ ਯਾਨੀ ਨੰਬਰਾਂ ਦੇ ਹਵਾਲੇ ਨਾਲ ਬਹੁਤ ਛੋਟਾ ਇੱਕ ਸੈਕਟ ਹੈ ਇਸਲਾਮ ਦਾ ਜਿਹੜਾ ਕਿ ਬਹੁਤ ਹੀ ਰੈਡੀਕਲ ਬਹੁਤ ਹੀ ਐਕਸਟ੍ਰੀਮਿਸਟ ਹੈ ਜਿਹੜਾ ਦੂਸਰੇ ਧਰਮਾਂ ਦਾ ਦੂਸਰੇ ਸੰਸਕਾਰਾਂ ਦਾ ਮਾਨ ਸਨਮਾਨ ਨਹੀਂ ਕਰਦਾ ਹੈ ਔਰ ਜਿਹੜੇ ਸਲਫੀ ਹੈਗੇ ਨੇ ਜਾਂ ਵਹਾਬੀ ਇਸਲਾਮ ਹੈ ਉਹ ਜਾਂ ਪੋਲੀਟੀਕਲ ਇਸਲਾਮ ਹੈ ਉਹਦਾ ਇਸਲਾਮ ਨੂੰ ਬਹੁਤ ਇਨ ਹਾਲ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਹਾਂਜੀ 9/11 ਦੇ ਵਿੱਚ ਜਿਹੜੇ ਸੁਸਾਈਡਲ ਬੰਬਰ ਸੀ ਇਨਵੋਲਵ ਉਹ ਸਾਰੇ ਦੇ ਸਾਰੇ ਸਾਊਦੀ ਰੈਜ਼ੀਡੈਂਟ ਔਰ ਸਾਰੇ ਦੇ ਸਾਰੇ ਵਹਾਬੀ ਸਲਫੀ ਨਾਲ ਮੁਤਲਕ ਸਨ ਸੋ ਇਹ ਪ੍ਰੋਕਸੀ ਵਾਰ ਦਾ ਬੈਕਗਰਾਉਂਡ ਹੈ ਉਹ ਇਹ ਰਿਹਾ ਹੈ ਕਿ ਯਮਨ ਦੇ ਵਿੱਚ ਸ਼ੀਆ ਹੂਥੀ ਟ੍ਰਾਈਬ ਜਿਹੜੇ ਆ ਉਹ ਉੱਥੇ ਆ ਉਹ ਆਪਣੀ ਇਹਨਾਂ ਨੇ ਇੱਕ ਮਿਲੀਟੈਂਸੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਸਾਊਦੀ ਅਰੇਬੀਆ ਦੀ ਪ੍ਰੀਐਮਪਟਿਵ ਸਟ੍ਰਾਈਕ ਸ਼ੁਰੂ ਕਰ ਦਿੱਤੀਆਂ ਜਿਹੜੀ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਮੈਂ ਸਮਝਦਾ ਹਾਂ ਕਿਉਂਕਿ ਜਿਹੜੀ ਐਕਚੁਅਲੀ ਮਿਲੀਟੈਂਸੀ ਹੋ ਰਹੀ ਹੈ ਸਿਵਲ ਵਾਰ ਹੋ ਰਹੀ ਆ ਉਹ ਸਾਊਦੀ ਅਰੇਬੀਆ ਦੇ ਇੱਕ ਨੇਬਰਿੰਗ ਕੰਟਰੀ ਯਮਨ 'ਚ ਹੋ ਰਹੀ ਹੈ ਸਾਊਦੀ ਅਰੇਬੀਆ 'ਚ ਨਹੀਂ ਹੋ ਰਹੀ ਹਜੇ ਤੱਕ ਹੂਥੀ ਟ੍ਰਾਈਬ ਨੇ ਕੋਈ ਕਿਸੇ ਕਿਸਮ ਦੀ ਵਾਇਓਲੇਸ਼ਨ ਸਾਊਦੀ ਬਾਰਡਰ ਦੀ ਨਹੀਂ ਕੀਤੀ ਨਾ ਹੀ ਔਨ ਦ ਸਾਊਦੀ ਟੈਰੀਟਰੀ ਕੋਈ ਐਕਟੀਵਿਟੀ ਕੀਤੀ ਹੈ ਪਰ ਸਾਊਦੀ ਅਰੇਬੀਆ ਨੇ ਉਹਨਾਂ ਦੇ ਉੱਤੇ ਪਹਿਲੇ ਹੀ ਸਟ੍ਰਾਈਕ ਸ਼ੁਰੂ ਕਰ ਦਿੱਤੀਆਂ ਜਿਹੜੀ ਕਿ ਬਿਲਕੁਲ ਡੁਪਲੀਕੇਸ਼ਨ ਹੈ ਅਮਰੀਕਾ ਦੀ ਜਿਹੜੀ ਪ੍ਰੀਐਮਪਟਿਵ ਸਟ੍ਰਾਈਕ ਦੀ ਡਾਕਟਰਿਨ ਹੈ ਉਹਦੀ ਜਿਹੜੀ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ ਹੁਣ ਸਾਊਦੀ ਨੂੰ ਡਰ ਇਹ ਹੈ ਕਿ ਅਗਰ ਉੱਥੇ ਯਮਨ ਦੇ ਵਿੱਚ ਉਹ ਸ਼ੀਆ ਟ੍ਰਾਈਬ ਜਿਹੜੇ ਆ ਉਹ ਬੰਦਰਾਂ ਵਿੱਚ ਕਾਮਯਾਬ ਹੋ ਜਾਂਦੇ ਆ ਉੱਥੇ ਕਬਜ਼ਾ ਕਰ ਲੈਂਦੇ ਆ ਜਿਸ ਤਰ੍ਹਾਂ ਕਿ ਯਮਨ ਦਾ ਜਿਹੜਾ ਸਦਰ ਆ ਉਹਨੂੰ ਪਹਿਲੇ ਸਾਊਦੀ ਅਰਬ ਪਹੁੰਚ ਗਿਆ ਮਦਦ ਹਾਸਲ ਕਰਨ ਲਈ ਹੁਣ ਉੱਥੇ ਹੀ ਸਾਊਦੀ ਅਰਬ ਬੈਠਾ ਸੋ ਉਹਨਾਂ ਨੂੰ ਇਹ ਡਰ ਹੈ ਕਿ ਉਹਨਾਂ ਦੀ ਅਗਲੀ ਜਿਹੜੀ ਨਜ਼ਰ ਹੋਏਗੀ ਉਹ ਸਾਊਦੀ ਅਰੇਬੀਆ ਹੋਏਗਾ ਕਿਉਂਕਿ ਸਾਊਦੀ ਅਰੇਬੀਆ ਅਸਲੇ ਇੰਟਰਨਲ ਟਰਮੋਇਲ ਦਾ ਸ਼ਿਕਾਰ ਆ ਬਹੁਤ ਸਿਰਫ 4 ਤੋਂ 5% ਸਲਫੀ ਵਹਾਬੀ ਪਾਪੂਲੇਸ਼ਨ ਜਿਹੜਾ ਸਾਊਦੀ ਕਿੰਗ ਹੈ ਉਹ ਵੀ ਵਹਾਬੀ ਆ ਉੱਥੇ ਦੀ ਸੁੰਨੀ ਪਾਪੂਲੇਸ਼ਨ ਨੂੰ ਰੂਲ ਕਰ ਰਿਹਾ ਹੈ ਜਿਹੜਾ ਕਿ ਬਹੁਤ ਸਾਰੇ ਸੁੰਨੀਆਂ ਨੂੰ ਵੀ ਕਬੂਲ ਨਹੀਂ ਹੈ ਔਰ ਸਾਊਦੀ ਜਿਹੜੀ ਕਿੰਗਸ਼ਿਪ ਹੈ ਉਹ ਸਿਰਫ ਜ਼ੋਰ ਦੇ ਉੱਤੇ ਕਾਇਮ ਹੈ ਔਰ ਅਗਰ ਉੱਥੇ ਦੇ ਲੋਕਾਂ ਨੂੰ ਡੈਮੋਕ੍ਰੈਟਿਕ ਰਾਈਟ ਵੋਟ ਦਾ ਮਿਲੇ ਤੇ ਸ਼ਾਇਦ ਇਸ ਤਰ੍ਹਾਂ ਦੀ ਕਿੰਗਸ਼ਿਪ ਨੂੰ ਬਰਦਾਸ਼ਤ ਨਾ ਕਰਨ ਹੁਣ ਉਹ ਹਕੂਮਤ ਨੂੰ ਆਪਣੇ ਇੰਟਰਨਲ ਵੀਕਨੈਸਿਸ ਦਾ ਪਤਾ ਹੈ ਇਸ ਵਾਸਤੇ ਉਹਨਾਂ ਨੇ ਪਹਿਲੇ ਪ੍ਰੀਐਮਪਟਿਵ ਸਟ੍ਰਾਈਕ ਸ਼ੁਰੂ ਕਰ ਲਈ ਔਰ ਪਾਕਿਸਤਾਨ ਤੇ ਹੋਰ ਮੁਲਕਾਂ ਨੂੰ ਜਿਨ੍ਹਾਂ ਨੂੰ ਉਹ ਮਾਜ਼ੀ ਦੇ ਵਿੱਚ ਪੈਸਾ ਦਿੰਦੀ ਰਹੀ ਹੈ ਤੇਲ ਦਿੰਦੀ ਰਹੀ ਹੈ ਉਹਨਾਂ ਦੇ ਨਾਹਲ ਕਰਪਟ ਹੁਕਮਰਾਨਾਂ ਨੂੰ ਪ੍ਰੋਟੈਕਟ ਕਰਦੀ ਰਹੀ ਹੈ ਉਹਨਾਂ ਮੁਲਕਾਂ ਨੂੰ ਹੁਣ ਸਾਊਦੀ ਹਕੂਮਤ ਰਿਕੁਐਸਟ ਕਰ ਰਹੀ ਹੈ ਕਿ ਆਪਣੀਆਂ ਫੌਜਾਂ ਸਾਊਦੀ ਹਕੂਮਤ ਦੀ ਪ੍ਰੋਟੈਕਸ਼ਨ ਲਈ ਕਰਨ
ਜੀ ਹੁਣ ਪਾਕਿਸਤਾਨ ਦੀ ਸਮੱਸਿਆ ਇਸ ਵੇਲੇ ਇਹ ਹੈ ਕਿ ਪਾਕਿਸਤਾਨ ਕੋਲੋਂ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਆਪਣੀ ਫੌਜ ਕੱਲੇ ਜੀ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਬਹੁਤ ਹੱਦ ਤੱਕ ਤਿਆਰ ਨਜ਼ਰ ਆਉਂਦੇ ਹਨ ਇਹ ਕੰਮ ਕਰਨ ਲਈ, ਕਿਉਂਕਿ ਜਿਸ ਵੇਲੇ 99 ਚ ਉਹਨਾਂ ਦੀ ਹਕੂਮਤ ਦਾ ਤਖਤਾ ਉਲਟਿਆ ਗਿਆ ਸੀ ਤੇ ਸਾਊਦੀ ਅਰਬ ਨੇ ਹੀ ਇੰਟਰਵੀਨ ਕਰਕੇ ਜਨਰਲ ਮੁਸ਼ਰਫ ਕੋਲੋਂ ਉਹਨੂੰ ਜਾਨ ਬਖਸ਼ੀ ਕਰਵਾਈ। ਪ੍ਰਾਈਮ ਮਿਨਿਸਟਰ ਪਾਕਿਸਤਾਨ ਨੇ ਜਿਹੜਾ ਮਾਫੀਨਾਮਾ ਉਸ ਵੇਲੇ ਜਨਰਲ ਮੁਸ਼ਰਫ ਨੂੰ ਦਿੱਤਾ, ਉਹਦੇ ਬਾਅਦ ਉਹ ਸਾਊਦੀ ਅਰਬ ਚਲੇ ਗਏ, ਉਹਦੇ ਸਾਊਦੀ ਹਕੂਮਤ ਦਾ ਬੜਾ ਹੱਥ ਸੀ। ਫਿਰ ਕਿਉਂਕਿ ਨਵਾਜ਼ ਸ਼ਰੀਫ ਫੈਮਿਲੀ ਇੱਕ ਟ੍ਰੇਡਿੰਗ ਕਲਾਸ ਦੀ ਫੈਮਿਲੀ ਹੈ, ਉਹਨਾਂ ਦੀ ਬਹੁਤ ਸਾਰੀ ਕਿਹਾ ਜਾਂਦਾ ਹੈ ਕਿ ਇੰਡਸਟਰੀ ਇਨਵੈਸਟਮੈਂਟ ਅਸਲ ਸਾਊਦੀ ਅਰੇਬੀਆ 'ਚ ਹੈ। ਸੋ ਉਹ ਸਾਰੇ ਪਰਸਨਲ ਕੰਟੈਕਟਸ ਨੂੰ ਸੇਫਗਾਰਡ ਕਰਨ ਲਈ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨਵਾਜ਼ ਸ਼ਰੀਫ ਚਾਹੇਗਾ ਕਿ ਪਾਕਿਸਤਾਨੀ ਫੌਜ ਜਿਹੜੀ ਆ ਸਾਊਦੀਆ ਪਹੁੰਚੇ ਔਰ ਸਾਊਦੀ ਹਕੂਮਤ ਦੀ ਮਦਦ ਕਰੇ। ਔਰ ਸਾਊਦੀਆ ਨੇ 1.5 ਬਿਲੀਅਨ ਪਾਉਂਡ ਅਜੇ ਪਿਛਲੇ ਸਾਲ $1.5 ਬਿਲੀਅਨ ਜਿਹੜੇ ਆ ਉਹ ਪਾਕਿਸਤਾਨੀ ਗਵਰਨਮੈਂਟ ਨੂੰ ਦਿੱਤੇ। ਪਰ ਹੁਣ ਪਾਕਿਸਤਾਨ ਦੀ ਜਿਹੜੀ ਇੰਟਰਨਲ ਸਿਚੁਏਸ਼ਨ ਆ ਉਹ ਇਹ ਆ ਕਿ ਪਾਕਿਸਤਾਨੀ ਫੌਜ ਇਸ ਵੇਲੇ ਜਿਹੜੀ ਅਥਰਡ ਆਫ ਪਾਕਿਸਤਾਨੀ ਆਰਮੀ ਇਜ਼ ਇਨਵੋਲਵਡ ਇਨ ਆਪਰੇਸ਼ਨ ਜ਼ਰਬ-ਏ-ਅਜ਼ਮ ਜਿਹੜਾ ਤਾਲਿਬਾਨ ਦੇ ਖਿਲਾਫ ਹੋ ਰਿਹਾ। ਫਿਰ ਦੂਸਰੇ ਪਾਸੇ ਹਿੰਦੁਸਤਾਨ ਦੇ ਵਿੱਚ ਇੱਕ ਫੈਨੈਟਿਕ ਗਵਰਨਮੈਂਟ ਹੈ, ਮੋਦੀ ਸਰਕਾਰ ਜਿਹੜੀ ਬਾਰ-ਬਾਰ ਇੰਡੋ-ਪਾਕ ਬਾਰਡਰ ਤੇ ਅਨਪ੍ਰੋਵੋਕਡ ਸ਼ੈਲਿੰਗ ਫਾਇਰਿੰਗ ਕਰਾਉਂਦੀ ਆ, ਉੱਥੇ ਵੀ ਪਾਕਿਸਤਾਨੀ ਆਰਮੀ ਦੀ ਇਨਵੋਲਵਮੈਂਟ ਹੈ। ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕਾਊਂਟਰ ਟੈਰਰਿਜ਼ਮ ਦੀ ਸਟ੍ਰੈਟੇਜੀ ਪਾਕਿਸਤਾਨ ਬਣੀ ਆ, ਨਵਾਂ ਕਾਊਂਟਰ ਟੈਰਰਿਜ਼ਮ ਯੂਨਿਟ ਬਣ ਰਿਹਾ, ਉਹਦੇ ਵਿੱਚ ਵੀ ਫੌਜ ਰੁੱਝੀ ਹੋਈ ਆ। ਸੋ ਪਾਕਿਸਤਾਨੀ ਫੌਜ ਇਸ ਵਕਤ ਆਪਣੇ ਮੁਲਕ ਦੇ ਇੰਟਰਨਲ ਟਰਮੋਇਲ, ਇੰਟਰਨਲ ਸਿਕਿਉਰਿਟੀ ਸਿਚੁਏਸ਼ਨ 'ਚ ਇੰਨੀ ਰੁੱਝੀ ਆ ਕਿ ਫੌਜ ਨੂੰ ਕੱਢ ਕੇ ਸਾਊਦੀ ਅਰਬ ਘੱਲਣਾ ਇੱਕ ਬਹੁਤ ਵੱਡੀ ਗਲਤੀ ਹੋਊਗੀ। ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨੀ ਜਿਹੜੀ ਕਰੰਟ ਫੈਡਰਲ ਗਵਰਨਮੈਂਟ ਹੈ ਉਹਦੇ ਹੀ ਇੱਕ ਮਿਨਿਸਟਰ ਪਹਿਲੇ ਕਹਿ ਚੁੱਕੇ ਹਨ ਕਿ ਸਾਊਦੀਆ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਮਿਲੀਟੈਂਸੀ ਹੈ, ਇਸਲਾਮਿਕ ਐਕਸਟਰੀਮਿਜ਼ਮ ਹੈ, ਉਹਨੂੰ ਫਲਰਿਸ਼ ਕਰਨ 'ਚ ਬਹੁਤ ਹੱਥ ਪਾਇਆ ਹੈ। ਬਹੁਤ ਸਾਰਾ ਪੈਸਾ ਪਾਕਿਸਤਾਨ ਜਿਹੜੇ ਕੱਟੜਪੰਥੀ ਮਦਰਸੇ ਹੈਗੇ ਆ ਜਿਹਨਾਂ ਸੁਸਾਈਡਲ ਬੰਬਰ ਪੈਦਾ ਕੀਤੇ ਆ, ਉਹਨਾਂ ਦੀ ਫੰਡਿੰਗ ਸਾਰੀ ਸਾਊਦੀ ਅਰਬ ਕਰਦਾ ਰਿਹਾ ਹੈ। ਸੋ ਇਹ ਜਿਹੜੀ ਹਕੂਮਤ ਜਿਹੜੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਐਕਸਟਰੀਮਿਜ਼ਮ ਨੂੰ ਫਲਰਿਸ਼ ਕਰਦੀ ਹੋਵੇ ਉਹਦੀ ਮਦਦ ਕਰਨਾ ਪਾਕਿਸਤਾਨ ਲਈ ਸ਼ਾਇਦ ਏਡਾ ਚੰਗਾ ਨਹੀਂ। ਉਸ ਤੋਂ ਵੱਖ ਇਹ ਫੈਕਟਰ ਬਹੁਤ ਅਹਿਮ ਹੈ ਕਿਉਂਕਿ ਇਸ ਪੂਰੇ ਕ੍ਰਾਈਸਿਸ ਦਾ ਇੱਕ ਸੈਕਟੇਰੀਅਨ ਜਿਹੜਾ ਹੈ ਐਸਪੈਕਟ ਵੀ ਹੈ। ਅਗਰ ਪਾਕਿਸਤਾਨੀ ਫੌਜ ਜਾਂਦੀ ਹੈ ਉੱਥੇ ਦੀ ਸ਼ੀਆ ਪਾਪੂਲੇਸ਼ਨ ਨੂੰ ਕਤਲਾਮ ਕਰਦੀ ਹੈ ਔਰ ਉਹਨਾਂ ਮਿਲੀਟੈਂਟਸ ਦਾ ਜਿਹੜੇ ਪ੍ਰੀਡੋਮੀਨੈਂਟ ਸ਼ੀਆ ਤੇ ਪਾਕਿਸਤਾਨ ਦੇ ਵਿੱਚ ਸ਼ੀਆ ਸੁੰਨੀ ਕਲੈਸ਼ਿਸ ਬਹੁਤ ਜ਼ਿਆਦਾ ਹੋਣਗੇ। ਔਰ ਪਾਕਿਸਤਾਨ ਚ ਸੈਕਟੇਰੀਅਨ ਵਾਇਲੈਂਸ ਦੀ ਇੱਕ ਬਹੁਤ ਪੁਰਾਣੀ ਤਾਰੀਖ ਮੌਜੂਦ ਹੈ ਜ਼ਮਾਨੇ 'ਚ, ਜਿਹੜੇ ਸ਼ੀਆ ਸੁੰਨੀ ਲੀਡਰ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਕਤਲ ਵੀ ਕਰਦੇ ਰਹੇ, ਲੜਦੇ ਵੀ ਰਹੇ। ਉਹ ਸਾਰਾ ਅਮਨ ਜਿਹੜਾ ਹੁਣ ਹੌਲੀ ਹੌਲੀ ਪਾਕਿਸਤਾਨ ਚ ਕਾਇਮ ਹੋ ਰਿਹਾ ਹੈ ਔਰ ਹੌਲੀ ਹੌਲੀ ਪਾਕਿਸਤਾਨ ਦੀ ਦਹਿਸ਼ਤਗਰਦੀ ਖਿਲਾਫ ਜੰਗ ਹੈ ਜਿੱਤ ਰਿਹਾ ਹੈ। ਇਸ ਤਰ੍ਹਾਂ ਦੇ ਕਦਮ ਦੇ ਨਾਲ ਉਹ ਸਾਰੇ ਦਾ ਸਾਰਾ ਪ੍ਰੋਸੈਸ ਖਰਾਬ ਹੋ ਜਾਊਗਾ ਔਰ ਪਾਕਿਸਤਾਨ ਇੱਕ ਵਾਰੀ ਫੇਰ ਜਿਹੜਾ ਮੁਸੀਬਤ ਚ ਆ ਜਾਏਗਾ। ਔਰ ਪਾਕਿਸਤਾਨ ਨੂੰ ਯਾਦ ਰੱਖਣਾ ਚਾਹੀਦਾ ਕਿ ਪ੍ਰੋਕਸੀ ਵਾਰ ਲੜਨ ਨਾਲ ਪੈਸੇ ਤਾਂ ਲੱਭ ਜਾਂਦੇ ਨੇ। ਜਿਸ ਤਰ੍ਹਾਂ ਪਾਕਿਸਤਾਨ ਨੇ USSR ਦੇ ਖਿਲਾਫ ਪ੍ਰੋਕਸੀ ਵਾਰ ਚ ਬੇਸ਼ੁਮਾਰ USA ਲਈ, ਪਰ ਉਹਦੇ ਨਤੀਜੇ ਅੱਜ ਵੀ ਪਾਕਿਸਤਾਨ ਭੁਗਤ ਰਿਹਾ ਹੈ। ਪਾਕਿਸਤਾਨ ਇੱਕ ਸੋਵਰਨ ਸਟੇਟ ਹੈ। ਇਸ ਵਾਸਤੇ ਪਾਕਿਸਤਾਨ ਦੀ ਫੌਜ ਕੋਈ ਐਡੀ ਮੰਗੀ ਤੰਗੀ ਫੌਜ ਨਹੀਂ ਜਿਹਨੂੰ ਜਿੱਥੇ ਜ਼ਰੂਰਤ ਪਵੇ ਉਹ ਕਿਰਾਏ ਦੀ ਫੌਜ ਸਮਝ ਕੇ ਉਹਨੂੰ ਹਾਇਰ ਕਰਕੇ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਸੇਫਗਾਰਡ ਕਰਨ ਲਈ ਲੈ ਜਾਵੇ। ਹਰ ਮੁਲਕ ਨੂੰ ਆਪਣੀ ਖੁਦ ਕੈਪੈਸਿਟੀ ਬਿਲਡਿੰਗ ਕਰਨੀ ਚਾਹੀਦੀ ਹੈ। ਹਰ ਮੁਲਕ ਨੂੰ ਆਪਣੀ ਫੌਜ ਨੂੰ ਤਗੜਾ ਕਰਨਾ ਚਾਹੀਦਾ ਹੈ। ਕਿਰਾਏ ਦੀਆਂ ਫੌਜਾਂ ਕਦੇ ਵੀ ਕਿਸੇ ਵੀ ਟੈਰਿਟਰੀ ਨੂੰ ਅੱਜ ਤੱਕ ਰਾਖੀ ਨਹੀਂ ਕਰ ਸਕੀਆਂ। जी बिल्कुल बिल्कुल। तो Veer ji, overall what you're trying to say is it's not only Shia Sunni factor rather than it's a lust for the power। So ਜਿਸ ਤਰ੍ਹਾਂ ਸਪੈਸ਼ਲ ਪਾਕਿਸਤਾਨ ਦੇ ਵਿੱਚ ਕਾਫੀ ਸੁਣਨ ਦੇ ਵਿੱਚ ਆਉਂਦਾ ਕਿ ਸ਼ੀਆ ਤੇ ਸੁਨੀਜ਼ ਦੇ ਰਾਈਟਸ ਹੋਏ ਨੇ, ਆਪਸ ਵਿੱਚ ਘੁਲਮਿਲ ਹੋਈ ਇਹਨਾਂ ਦੀ ਪ੍ਰੋਬਲਮਸ ਆ ਰਹੀਆਂ ਨੇ। ਸੋ ਅਗਰ ਇਸ ਤਰ੍ਹਾਂ ਡਿਸੀਜਨ ਲਿੱਤਾ ਜਾਂਦਾ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੱਲੋਂ ਕਿ ਅਗਰ ਉਹ ਜਾਂਦੇ ਨੇ ਇਸ ਤਰ੍ਹਾਂ ਦੀ ਵਾਰ ਦੇ ਵਿੱਚ, ਸੋ ਇਟ ਵਿਲ ਬ੍ਰਿੰਗ ਮੋਰ ਰਾਇਟਸ ਐਂਡ ਮੋਰ ਪ੍ਰੋਬਲਮ ਹੋਣਗੀਆਂ ਪਾਕਿਸਤਾਨ ਦੇ ਵਿੱਚ। ਸੋ ਆਈ ਥਿੰਕ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੀਡਸ ਟੂ ਮੇਕ ਅ ਗੁੱਡ ਡਿਸੀਜਨ। ਇਸ ਚੀਜ਼ ਤੇ ਸੋਚ ਸਮਝ ਕੇ ਉਹਨੂੰ ਫੈਸਲਾ ਲੈਣਾ ਚਾਹੀਦਾ ਇਸ ਚੀਜ਼ ਤੇ, ਰਾਈਟ ਵੀਰ ਜੀ? हाँ ठीक है, पाकिस्तानी प्राइम मिनिस्टर ने शुरू से एक अप्रोच उन्होंने दिया, लेकिन मेरा ख्याल है कि हूँ क्योंकि उन्होंने सपोर्ट नहीं मिल रही ना अपोजिशन पार्टियों की तरफों ना ही कौम की तरफों, उन्होंने सोचना पवेगा। पर उन्होंने एक अजीब स्ट्रैटेजी अडॉप्ट की है। पहले उन्होंने बड़का मारियां तगड़ियां कि असं सऊदिया ਨੂੰ सपोर्ट करांगे, असं यह कर देंगे, वो कर देंगे, लेकिन देखा भी कौम इस शायद ये हक च नहीं। हुण उन्होंने पार्लीमेंट का ज्वाइंट सैशन बुला लिया। ਹੁਣ ਜੁਆਇੰਟ ਸੈਸ਼ਨ ਪਾਰਲੀਮੈਂਟ ਨੂੰ ਕਰਾਉਣ ਦਾ ਫਾਇਦਾ ਤਾਂ ਹੈ ਜੇ ਪਾਰਲੀਮੈਂਟ ਨੂੰ ਦੱਸਿਆ ਜਾਏ ਕਿ ਪਾਕਿਸਤਾਨੀ ਗਵਰਨਮੈਂਟ ਇਹਦੇ ਬਾਰੇ ਚ ਕੀ ਪਾਲਿਸੀ, ਸਟਾਂਸ ਜਾਂ ਸਟ੍ਰੈਟੇਜੀ ਬਣਾ ਰਹੀ ਹੈ।
ਹੁਣ ਪਾਰਲੀਮੈਂਟ ਨੂੰ ਇਹ ਕਿਹਾ ਜਾ ਵੀ ਤੁਸੀਂ ਇਹਨੂੰ ਡਿਬੇਟ ਕਰੋ, ਪਰ ਡਿਬੇਟ ਕਰਨ ਪਰ ਕਿਹੜੀ ਸ਼ੈ ਨੂੰ ਡਿਬੇਟ ਕਰਨ? ਅਗਰ ਗਵਰਨਮੈਂਟ ਉਹਨਾਂ ਨੂੰ ਕਲੀਅਰਲੀ ਦੱਸਿਆ ਹੀ ਨਾ, ਪ੍ਰਾਈਮ ਮਿਨਿਸਟਰ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਪਾਕਿਸਤਾਨ ਦੇ ਰੀਸੈਂਟਲੀ ਕਿ ਮੈਟਰ ਬਹੁਤ ਹੀ ਸੈਂਸਿਟਿਵ ਆ, ਇਹਨੂੰ ਖੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਪਾਰਲੀਮੈਂਟ ਦੇ ਸਾਹਮਣੇ, ਤੇ ਜੇ ਖੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਪਾਰਲੀਮੈਂਟ ਦਾ ਇਜਲਾਸ ਬੁਲਾ ਕੇ ਪਾਰਲੀਮੈਂਟ ਨੂੰ ਕਿਹਾ ਜਾ ਕੇ ਡਿਬੇਟ ਕਰੋ ਤੇ ਰਬਰ ਸਟੈਂਪ ਦੇ ਤੌਰ ਤੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦਾ ਪਰਸਨਲ ਇਨੀਸ਼ੀਏਟਿਵ ਇੰਡੋਰਸ ਕਰ ਦਿਓ ਤੇ ਉਹਦਾ ਤਾਂ ਫਾਇਦਾ ਕੋਈ ਨਹੀਂ। ਪ੍ਰਾਈਮ ਮਿਨਿਸਟਰ ਅਗਰ ਇੰਨਾ ਪਾਵਰਫੁਲ ਹੈ ਔਰ ਜੇ ਸਮਝਦਾ ਆਪਣੇ ਆਪ ਨੂੰ ਤਾਂ ਉਹਨੂੰ ਐਗਜ਼ੈਕਟਿਵ ਆਰਡਰ ਦੇ ਤਹਿਤ ਹੀ ਫੈਸਲਾ ਕਰ ਲੈਣਾ ਚਾਹੀਦਾ ਕਿ ਅਸੀਂ ਫੌਜਾਂ ਘੱਲਣੀਆਂ ਨੇ ਜਾਂ ਨਹੀਂ ਘੱਲਣੀਆਂ। ਅਸੈਂਬਲੀਆਂ ਨੂੰ, ਪਾਕਿਸਤਾਨ ਦੇ ਪਾਰਲੀਮੈਂਟ ਨੂੰ ਰਬਰ ਸਟੈਂਪ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਔਰ ਅਗਰ ਇੱਕ ਕੰਸਟਰਕਟਿਵ ਡਿਬੇਟ ਚਾਹੁੰਦਾ ਹੀ ਹੈ ਪਾਕਿਸਤਾਨੀ ਹੁਕੂਮਤ ਤੇ ਉਹਨੂੰ ਆਪਣੀ ਪਾਲਿਸੀ ਸਟਾਂਸ ਬੜਾ ਵਾਜ਼ੇ ਕਰਨਾ ਚਾਹੀਦਾ, ਕਿਉਂਕਿ ਇਹ ਇਸ਼ੂ ਕੋਈ ਛੋਟਾ ਇਸ਼ੂ ਨਹੀਂ ਹੈ। ਇਹਦੇ ਬਹੁਤ ਹੀ ਲੌਂਗ ਟਰਮ ਪਾਕਿਸਤਾਨੀ ਇੰਟਰਨਲ ਪੋਲਿਟਿਕਸ ਤੇ ਇੰਟਰਨੈਸ਼ਨਲ ਪੋਲਿਟਿਕਸ ਤੇ ਅਸਰ ਪੈਣਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਇੰਟਰਨੈਸ਼ਨਲ ਮੁੱਦੇ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਵੇਰੀ ਕੁਇਕਲੀ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਫਰਸਟ ਪਾਕਿਸਤਾਨ ਦੇ ਸਕੂਲ ਦੇ ਉੱਪਰ ਅਟੈਕ ਹੋਇਆ ਸੀ, ਟੈਰਰਿਸਟ ਅਟੈਕ ਹੋਇਆ ਸੀ, ਜਿਸ ਦੇ ਵਿੱਚ 150 ਸਮ ਸਟੂਡੈਂਟਸ ਦੀ ਡੈਥ ਹੋਈ ਸੀਗੀ। ਐਂਡ ਹੁਣ ਰੀਸੈਂਟਲੀ ਲਾਈਕ ਲਾਸਟ ਵੀਕ ਕੀਨੀਆ ਦੇ ਵਿੱਚ ਵੀ ਇੱਕ ਅਨਦਰ ਟੈਰਰਿਸਟ ਅਟੈਕ ਹੋਇਆ, ਇੱਕ ਯੂਨੀਵਰਸਿਟੀ ਦੇ ਵਿੱਚ ਅਟੈਕ ਹੋਇਆ where 147 youngsters were killed. What are the similarities do you see in these attacks and why are they only aiming for kids and youngsters? What do you think about that? ਦੇਖੋ ਇਹ ਜਿਹੜੀ ਹੈ ਬੜੀ ਦੁਖਦਾਈ ਸਿਚੁਏਸ਼ਨ ਹੈ ਕਿ ਪਰ ਇਹ ਵਿੱਚ ਮੈਂ ਇੱਕ ਸੋਰਸ ਆਫ ਇਨਕਰੇਜਮੈਂਟ ਵੀ ਦੇਖਦਾ ਹਾਂ। ਪਾਕਿਸਤਾਨ ਦੇ ਜਿਹੜੇ ਵਿੱਚ ਟੈਰਰਿਸਟ ਹੈਗੇ ਆ ਉਹ ਹੁਣ ਇੰਨੇ ਕਮਜ਼ੋਰ ਹੋ ਗਏ ਆ ਕਿਉਂਕਿ ਪਾਕਿਸਤਾਨ ਦੀ ਸਿਕਿਉਰਿਟੀ ਫੋਰਸਿਸ ਦਾ ਮੁਕਾਬਲਾ ਨਹੀਂ ਕਰ ਪਾ ਰਹੇ। ਉਹ ਹੁਣ ਛੋਟੇ ਬੱਚਿਆਂ ਤੇ ਨਿਹੱਥੇ ਬੱਚਿਆਂ ਤੇ ਜਿਹੜੇ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਔਰ ਤੁਸੀਂ ਦੇਖਿਆ ਹੈ ਕਿ ਇਹ ਜਿਹੜੇ ਵਾਕਈ 150 ਬੰਦਿਆਂ ਦਾ ਮਰਨਾ ਜਾਂ 28-30 ਬੰਦਿਆਂ ਦਾ ਮਰਨਾ ਇਹ ਬਹੁਤ ਦੁਖਦਾਈ ਹੈ। ਪਰ ਪਾਕਿਸਤਾਨ ਨੇ ਤੇ ਇਸ ਤੋਂ ਬਹੁਤ ਵੱਡੇ ਵੱਡੇ ਟੈਰਰਿਸਟ ਹਮਲੇ ਦੇਖੇ ਹਨ। ਪਾਕਿਸਤਾਨ ਦੇ ਤਕਰੀਬਨ 50,000 60,000 ਸਿਵਿਲੀਅਨ ਕੈਜੁਅਲਟੀਜ਼ ਨੇ ਇਸ ਟੈਰਰਿਜ਼ਮ ਦੇ ਨਤੀਜੇ 'ਚ। ਹੁਣ ਟੈਰਰਿਜ਼ਮ ਬਹੁਤ ਘਟ ਗਿਆ ਹੈ ਕਿਉਂਕਿ ਜੂਨ ਦਾ ਪਾਕਿਸਤਾਨੀ ਆਰਮੀ ਨੇ ਆਪਰੇਸ਼ਨ ਜ਼ਰਬੇ ਅਜ਼ਮ ਲਾਂਚ ਕੀਤਾ ਹੈ। ਉਹਨਾਂ ਨੇ ਟੈਰਰਿਸਟ ਨੂੰ ਬਹੁਤ ਹੱਦ ਤੱਕ ਮੁਕਾ ਦਿੱਤਾ ਹੈ। ਔਰ ਅਫਗਾਨ ਗਵਰਨਮੈਂਟ ਜਿਹੜੀ ਨਵੀਂ ਆਈ ਹੈ ਉਹ ਪਾਕਿਸਤਾਨ ਦੀ ਮਦਦ ਕਰ ਰਹੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਟੈਰਰਿਸਟ ਲੁਕੇ ਆ ਉਹਨਾਂ ਦੇ ਖਾਤਮੇ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਵਾਸਤੇ ਹੀ ਤਾਂ ਭਾਰਤ ਬਾਰ-ਬਾਰ ਪਾਕਿਸਤਾਨੀ ਬਾਰਡਰ ਤੇ ਫਾਇਰਿੰਗ ਕਰਦਾ ਤਾਂ ਕਿ ਪਾਕਿਸਤਾਨੀ ਫੌਜ ਦਾ ਜਿਹੜਾ ਇਮਤਿਹਾਨ ਹੈ ਉਹ ਉਠਾਇਆ ਜਾਵੇ ਜਿਹੜਾ ਹੈ ਟੈਰਰਿਜ਼ਮ ਦੇ ਖਿਲਾਫ ਕਾਰਵਾਈਆਂ ਤੋਂ ਔਰ ਉਹਨਾਂ ਨੂੰ ਦੂਸਰੇ ਪਾਸੇ ਜਿਹੜਾ ਅੰਗੇਜ ਕੀਤਾ ਜਾਵੇ। ਇਟ ਇਜ਼ ਵੈਰੀ ਅਨਫੋਰਚੂਨੇਟ ਜਿਹੜੀ ਇਹ ਬੱਚਿਆਂ ਦੀ ਕਿਲਿੰਗ ਹੁੰਦੀ ਹੈ ਯੂਨੀਵਰਸਿਟੀਆਂ ਦੀ, ਪਰ ਇਹ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਇਲਮ ਮੁਕਾਓ ਜਾਂ ਤਾਲੀਮੀ ਇਦਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਟੈਰਰਿਸਟ ਦਾ ਕੰਮ ਹੀ ਇਹ ਹੁੰਦਾ ਹੈ ਕਿ ਕਿਉਂਕਿ ਬੱਚੇ ਮਾਸੂਮ ਹੁੰਦੇ ਹਨ, ਉਹਨਾਂ ਦਾ ਕਤਲਾਮ ਇੱਕ ਬਹੁਤ ਜ਼ਿਆਦਾ ਹਰਾਸਮੈਂਟ ਫੈਲਾਉਂਦਾ ਹੈ ਸੋਸਾਇਟੀ 'ਚ। ਸੋ ਇਹ ਇੱਕ ਸਾਈਕੋਲੋਜੀਕਲ ਵਾਰਫੇਅਰ ਹੁਣ ਜਿਹੜਾ ਹੈ ਸ਼ੁਰੂ ਕੀਤਾ ਹੈ ਤਾਲਿਬਾਨ ਨੇ ਔਰ ਟੈਰਰਿਸਟ ਨੇ ਤਾਂ ਕਿ ਕੌਮ ਪਾਕਿਸਤਾਨ ਦੀ ਜਿਹੜੀ ਇਸ ਟੈਰਰਿਜ਼ਮ ਨੂੰ ਮੁਕਾਉਣ ਤੋਂ ਤੁੱਲੀ ਹੋਈ ਹੈ ਔਰ ਉਹਨੇ ਫੈਸਲਾ ਕਰ ਲਿਆ ਹੈ ਕਿ ਹਰ ਸੂਰਤ ਟੈਰਰਿਸਟ ਨੂੰ ਖਤਮ ਕਰਨਾ ਹੈ ਪਾਕਿਸਤਾਨ 'ਚੋਂ। ਉਹਨਾਂ ਨੂੰ ਫਿਰ ਤੋਂ ਡਰਾਇਆ ਜਾਏ, ਖੌਫਜ਼ਦਾ ਕੀਤਾ ਜਾਏ। ਪਰ ਪਾਕਿਸਤਾਨੀ ਕੌਮ ਨੂੰ ਤੁਸੀਂ ਜੋ ਵੀ ਕਹੋ, ਇਹਨਾਂ ਦੇ ਜਿੰਨੇ ਵੀ ਮਸਲੇ ਹੈਗੇ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਦਿਓ। ਇਹ ਕੌਮ ਜਿਹੜੀ ਪਿਛਲੇ 10 ਤੋਂ 12 ਸਾਲ ਤੋਂ ਹਾਲਤ ਜੰਗ 'ਚ ਹੈ, ਜਿੱਥੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਘਰੋਂ ਬਾਹਰ ਨਿਕਲਾਂਗੇ ਤੇ ਸ਼ਾਮੀ ਮੁੜ ਕੇ ਜਿੰਦਾ ਵਾਪਸ ਆਵਾਂਗੇ ਕਿ ਨਹੀਂ। ਉਹ ਕੌਮ ਅੱਜ ਵੀ ਟੈਰਰਿਜ਼ਮ ਦੇ ਖਿਲਾਫ ਖਲੋਤੀ ਹੈ, ਆਪਣੀ ਫੌਜ ਦੇ ਨਾਲ ਰਲ ਕੇ ਖੜੀ ਹੈ ਔਰ ਉਸ ਕੌਮ ਦੀ ਜ਼ਰੂਰਤ ਨੂੰ ਸਲਾਮ ਕਰਨਾ ਚਾਹੀਦਾ। ਸ਼ਾਇਦ ਕੋਈ ਹੋਰ ਕੌਮ ਇੰਨੀ ਦੇਰ ਟੈਰਰਿਜ਼ਮ ਦਾ ਐਡਾ ਸਟਰੋਂਗਲੀ ਔਰ ਇੰਨੀ ਬਰੇਵਰੀ ਦੇ ਨਾਲ ਮੁਕਾਬਲਾ ਨਾ ਕਰ ਪਾਉਂਦੀ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਇੰਡੀਆ ਦੀ ਵੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ there was a rape case in India in 2012 where there was a rape case in Delhi, a gang rape case। ਉਸ ਦੇ ਉੱਪਰ BBC ਦੀ ਫਿਲਮ ਬਣੀ ਸੀ ਪਰ ਲਾਸਟ ਮੰਥ ਇੰਡੀਅਨ ਗਵਰਨਮੈਂਟ ਨੇ ਉਹ ਫਿਲਮ YouTube ਤੋਂ ਬੈਨ ਕਰ ਦਿੱਤੀ, all over ਬੈਨ ਕਰ ਦਿੱਤੀ ਹੈ। Rape is like the one of the biggest problem like Indian girls are facing these days। ਤੁਸੀਂ ਵੀ ਇਸ ਬਾਰੇ ਇੱਕ ਆਰਟੀਕਲ ਲਿਖਿਆ ਸੀਗਾ that how average of 2 million girls are being raped every year, 1 out of 20 rapes cases are being reported। ਪਰ 100 ਦੇ ਵਿੱਚੋਂ ਸਿਰਫ 3 ਜਿਹੜੇ rapists ਨੇ ਉਹ ਜੇਲ੍ਹ ਦੇ ਵਿੱਚ ਜਾਂਦੇ ਨੇ। After reading the article, I was very shocked। So where did you get this statistic? Also, like ਇਸ ਬਾਰੇ ਸਾਨੂੰ ਜਾਣਕਾਰੀ ਦਿਓ and also ਕੀ ਸਿਚੁਏਸ਼ਨ ਹੈ ਇੰਡੀਆ ਦੇ ਵਿੱਚ ਰੇਪ ਕੇਸਿਸ ਦੀ, ਇਸ ਬਾਰੇ ਪੂਰਾ ਸਾਰੇ ਦਰਸ਼ਕਾਂ ਨੂੰ ਦੱਸੋ। ਦੇਖੋ ਰੇਪ ਦੇ ਬਾਰੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਤੁਸੀਂ ਰੀਸੈਂਟਲੀ ਰੈਫਰੈਂਸ ਕੀਤਾ ਹੈ BBC ਦੀ ਡਾਕੂਮੈਂਟਰੀ ਹੈ ਜਿਹੜੀ ਇੰਡੀਆਜ਼ ਡਾਟਰ, ਜਿਹੜੀ ਕਿ ਦਿੱਲੀ ਦੇ ਵਿੱਚ ਬਹੁਤ ਮਸ਼ਹੂਰ 2012 ਦਸੰਬਰ ਦੇ ਵਿੱਚ ਜੋਤੀ ਸਿੰਘ ਦਾ ਜਿਹੜਾ ਗੈਂਗ ਰੇਪ ਹੋਇਆ ਸੀ ਉਹਦੇ ਉੱਤੇ ਬਣੀ ਸੀ।
ਉਹਨੂੰ ਬੈਨ ਕਰ ਦਿੱਤਾ ਗਿਆ ਹੈ। ਔਰ ਉਹਦੇ ਪਾਸ ਜਿਹੜਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਉਹ ਵੀ ਖਾਮੋਸ਼ ਹੋ ਕੇ ਬਹਿ ਗਿਆ ਹੈ। ਜਦਕਿ ਦੂਸਰੇ ਪਾਸੇ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਵਿਜ਼ਿਟ 'ਚ ਇਸ ਪੂਰੇ ਜਿਹੜਾ ਘਟਨਾ ਹੈ ਉਹਦੇ ਤੇ ਹਿੰਟ ਵੀ ਕੀਤਾ ਸੀ ਕਿ ਹਿੰਦੁਸਤਾਨ ਨੂੰ ਇੰਨਾ ਫ੍ਰੀ ਹੋਣਾ ਚਾਹੀਦਾ ਵੀ ਕੋਈ ਵੀ ਟੀਮ ਕਿਸੇ ਵੇਲੇ ਵੀ ਬੱਸ ਤੇ ਜਾ ਸਕੇ, ਮਹੱਲਿਆਂ 'ਚ ਫਿਰ ਸਕੇ, ਸੜਕਾਂ 'ਤੇ ਫਿਰ ਸਕੇ, ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਹੈ ਦੇਸ਼ ਦਾ। ਜਿਹੜੇ ਸਟੈਟਿਸਟਿਕਸ ਮੈਂ ਦਿੱਤੇ ਹਨ ਉਹ ਮੇਰੇ ਪੈਦਾ ਕਰਦਾ ਨਹੀਂ, ਇੰਡੀਆ ਦੇ ਵਿੱਚ ਹੀ ਬਹੁਤ ਸਾਰੇ ਡਾਇਸਪੋਰਾ ਗਰੁੱਪਸ ਨੇ, ਐਮਨੈਸਟੀ ਇੰਟਰਨੈਸ਼ਨਲ ਹੈ, ਐਮਨੈਸਟੀ ਇੰਡੀਆ ਦੇ ਇਹ ਸਟੈਟਿਸਟਿਕਸ ਨੇ ਕਿ ਇੰਨੇ ਮਿਲੀਅਨ ਜਿਹੜੀਆਂ ਟੀਵੀਆਂ ਹਨ ਉਹ ਇੰਡੀਆ 'ਚ ਰੇਪ ਹੁੰਦੀਆਂ ਹਨ। ਔਰ ਫਿਰ ਮੈਂ ਸਮਝਦਾ ਹਾਂ ਕਿ ਇੰਡੀਆ ਸ਼ਾਇਦ ਰੇਪ ਨੂੰ ਕੋਈ ਐਡੀ ਵੱਡੀ ਗੱਲ ਨਹੀਂ ਸਮਝਦਾ ਹੈ, ਕਿਉਂਕਿ ਖਾਸ ਤੌਰ ਤੇ ਜਿਹੜਾ ਉੱਥੇ ਹਿੰਦੂ ਧਰਮ ਹੈ ਜਿਹਦੇ ਵਿੱਚ ਮੰਦਿਰਾਂ ਦੇ ਵਿੱਚ ਬਹੁਤ ਸਾਰੀਆਂ ਟੀਵੀਆਂ ਦੀ ਸ਼ਾਦੀ ਜਿਹੜੀ ਆ ਬੁੱਤਾਂ ਦੇ ਨਾਲ ਕੀਤੀ ਜਾਂਦੀ ਆ, ਔਰ ਉਹ ਜਿਸ ਤਰ੍ਹਾਂ ਦੀਆਂ ਰਸੂਮਾਤ ਹੈਗੀਆਂ ਔਰ ਬਹੁਤ ਸਾਰੇ ਹਿੰਦੂਇਜ਼ਮ ਦੇ ਰਿਚੁਅਲਸ ਹੈਗੇ ਆ ਰਿਲੇਟਿਡ ਟੂ ਗੋਡ ਵਿੱਚ ਔਰਤਾਂ ਜਾਂਦੀਆਂ ਹਨ ਔਰ ਆਪਣਾ ਸਰੀਰਿਕ ਇਸਤੇਮਾਲ ਕਰਦੀਆਂ ਹਨ ਪ੍ਰਸੰਨ ਕਰਨ ਲਈ ਦੇਵਤਿਆਂ ਨੂੰ, ਔਰ ਫਿਰ ਪੁਜਾਰੀਆਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ। ਇੰਡੀਆ ਸ਼ਾਇਦ ਰੇਪ ਨੂੰ ਕੋਈ ਡਿਊ ਟੂ ਇਟਸ ਹਿੰਦੂ ਮਾਈਥੋਲੋਜੀ ਕੋਈ ਐਡੀ ਵੱਡੀ ਗੱਲ ਨਹੀਂ ਸਮਝਦਾ ਹੈ। ਸੋ ਅਗਰ ਤੁਸੀਂ ਰਿਗਵੇਦ ਨਹੀਂ ਪੜ੍ਹ ਲਓ, ਜਿਹੜੀ ਪਹਿਲੀ ਇਨੀਸ਼ੀਅਲ ਕਿਤਾਬ ਹੈ ਹਿੰਦੂਆਂ ਦੀ, ਉਹਦੇ ਵਿੱਚ ਵੀ ਜਿਸ ਤਰ੍ਹਾਂ ਦੇਵਤਿਆਂ ਨੂੰ ਰੇਪ ਕਰਦਿਆਂ ਹੋਇਆਂ ਦਿਖਾਇਆ ਗਿਆ ਹੈ ਤੀਵੀਆਂ ਦਾ, ਉਹਦਾ ਸਾਨੂੰ ਜ਼ਿਕਰ ਮਿਲਦਾ ਹੈ। ਉਸ ਤੋਂ ਪਤਾ ਚੱਲਦਾ ਵੀ ਕਿ ਇੰਡੀਆ ਸ਼ਾਇਦ ਇੰਡੀਆ ਦੇ ਕੋਲ ਜਾਂ ਇੰਡੀਆ ਦੇ ਲੋਕ ਨੇ ਜਿਹੜੀ ਮੈਜੋਰਟੀ ਉਹ ਰੇਪ ਨੂੰ ਕੋਈ ਬਹੁਤ ਵੱਡੀ ਸੋਸ਼ਲ ਬੁਰਾਈ ਨਹੀਂ ਸਮਝਦੇ ਹਨ। ਲੇਕਿਨ ਬਹੁਤ ਅਨਫੋਰਚੂਨੇਟ ਹੈ ਕਿ ਸਿਰਫ ਆਮ ਜਨਤਾ ਹੀ ਨਹੀਂ, ਇੰਡੀਅਨ ਆਰਮੀ ਰੇਪ ਦੇ ਵਿੱਚ ਇਨਵੋਲਵ ਰਹੀ ਹੈ। ਕਸ਼ਮੀਰ ਦੇ ਵਿੱਚ ਜਿਹੜੇ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਹੋਏ ਉਸ ਬਹੁਤ ਸਾਰੇ ਕਸ਼ਮੀਰੀ ਔਰਤਾਂ ਨੂੰ ਰੇਪ ਕੀਤਾ ਗਿਆ। ਇਸੇ ਤਰ੍ਹਾਂ ਨਾਰਥ ਈਸਟ ਦੇ ਵਿੱਚ ਇੰਡੀਅਨ ਆਰਮੀ ਨੇ ਜਿਸ ਤਰ੍ਹਾਂ ਕਾਊਂਟਰ ਇੰਸਰਜੈਂਸੀ ਆਪਰੇਸ਼ਨ 'ਚ ਔਰਤਾਂ ਨੂੰ ਰੇਪ ਕੀਤਾ ਹੈ, ਫਿਰ ਉਹਦੇ ਉੱਤੇ ਜਿਹੜਾ ਪ੍ਰੋਟੈਸਟ ਹੋਇਆ ਹੈ ਕਿ ਔਰਤਾਂ ਨੰਗੀਆਂ ਹੋ ਕੇ ਸੜਕਾਂ ਦੇ ਉੱਤੇ ਆਈਆਂ, ਫਿਰ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਮਾਫੀ ਮੰਗਣੀ ਪਈ, ਉਹ ਸਾਡੇ ਸਾਹਮਣੇ ਹੈ। ਇਸ ਤਰ੍ਹਾਂ ਪਬਲਿਕਲੀ ਔਰਤਾਂ ਦਾ ਗੈਂਗ ਰੇਪ ਹੋਣਾ, ਫਿਰ ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ ਕਿ ਜਿਹੜੀਆਂ ਦੋ ਕਜ਼ਨ ਨੂੰ ਰੇਪ ਕਰਕੇ ਦਰਖਤ ਨੂੰ ਲਟਕਾ ਦਿੱਤਾ ਗਿਆ, ਉਹ ਇੱਕ ਇੰਟਰਨੈਸ਼ਨਲ ਨਿਊਜ਼ ਬਣੀ ਸੀ। ਪ੍ਰੈਜ਼ੀਡੈਂਟ ਦੇ ਗਾਰਡ ਜਿਹੜੇ ਨੇ, ਪ੍ਰੈਜ਼ੀਡੈਂਟ ਆਫ ਇੰਡੀਆ ਦੇ ਗਾਰਡ ਨੇ ਜਿਹੜਾ ਰੇਪ ਕੀਤਾ ਸੀ। ਸੋ ਇਸ ਤਰ੍ਹਾਂ ਦੇ ਕਈ ਵਾਕਿਏ ਹਨ ਇੰਡੀਆ ਦੇ ਵਿੱਚ, ਬਟ ਇੰਡੀਅਨ ਗਵਰਨਮੈਂਟ ਨੀਡ ਟੂ ਟੇਕ ਇਟ ਵੈਰੀ ਸੀਰੀਅਸਲੀ ਬਿਕਾਜ਼ ਇਟਸ ਅ ਮੈਟਰ ਆਫ ਜੈਂਡਰ ਰਾਈਟਸ ਔਰ ਇਹਨੂੰ ਇੰਨਾ ਕੈਜੂਅਲੀ ਲੈਣਾ ਨਹੀਂ ਚਾਹੀਦਾ। ਪਰ ਜਿਹੜੀ ਇੰਡੀਅਨ ਗਵਰਨਮੈਂਟ ਦੀ ਅਪਰੋਚ ਹੈ ਕਿ ਇਸ ਤਰ੍ਹਾਂ ਦੇ ਇੱਕ ਸੋਸ਼ਲ ਈਵਲ ਨੂੰ ਦਬਾ ਦਿੱਤਾ ਜਾਵੇ ਔਰ ਦੁਨੀਆ ਨੂੰ ਇੱਕ ਦਿਖਾਇਆ ਜਾਏ ਕਿ ਇਸ ਤਰ੍ਹਾਂ ਦਾ ਕੋਈ ਵਿਸ਼ਾ ਹੈਗਾ ਹੀ ਨਹੀਂ ਇੰਡੀਆ 'ਚ। BBC ਦੀ ਡਾਕੂਮੈਂਟਰੀ ਬੈਕ ਕਰਕੇ ਤੁਸੀਂ ਉਸ ਵਿਸ਼ੇ ਨੂੰ ਦਬਾਇਆ ਨਹੀਂ ਹੈ, ਬਲਕਿ ਦੁਨੀਆ ਨੂੰ ਹੋਰ ਜ਼ਿਆਦਾ ਦੱਸਿਆ ਹੈ ਕਿ ਹਾਊ ਸੀਰੀਅਸ ਦਿਸ ਇਸ਼ੂ ਇਜ਼ ਇਨ ਇੰਡੀਆ ਐਂਡ ਹਾਊ ਫੇਲ the state is to deal with it. जी बिल्कुल, वीर जी आई डू अग्री विद यू क्योंकि इंडिया ਦੇ ਵਿੱਚ ਫॉर दीज पीपल इट्स नॉट अ बिग डील कि सिर्फ रेप करना बहुत ईजी हो ਜਾਂਦਾ ਹੈ। ਆਫ ਕੋਰਸ ਹੀ ਲਾਈਕ ਰੀਸੈਂਟਲੀ ਬਹੁਤ ਸਾਰੀ ਨਿਊਜ਼ ਸਾਹਮਣੇ ਆਈ, ਜਿਸ ਤਰ੍ਹਾਂ ਕਲਕੱਤਾ ਦੇ ਵਿੱਚ ਕ੍ਰਿਸਚਨ ਨਨ ਸੀਗੀ, ਉਸ ਤਰ੍ਹਾਂ ਕਿਸ ਤਰ੍ਹਾਂ ਗੈਂਗ ਰੇਪ ਹੋਇਆ, ਜਾਂ ਫਿਰ ਕਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਇੰਡੀਅਨ ਸੋਲਜਰ ਸਾਨੂੰ ਪ੍ਰੋਟੈਕਟ ਕਰਨੇ ਹੁੰਦਾ, ਉਹ ਕਿੱਦਾਂ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਮਾਂ ਬਾਪ ਦੇ ਸਾਹਮਣੇ ਰੇਪ ਕਰਦੇ ਨੇ। ਸੋ ਇੰਡੀਆ ਦੇ ਵਿੱਚ ਅਗਰ ਕਾਓ ਸਲਾਟਰ ਕੀਤਾ ਜਾਂਦਾ, ਅਗਰ ਕਾਓ ਨੂੰ ਮਾਰਿਆ ਜਾਂਦਾ ਤਾਂ ਉਸ ਤੋਂ ਉੱਪਰ ਜੁਰਮਾਨਾ ਵੀ ਹੁੰਦਾ, ਸਜ਼ਾ ਵੀ ਹੁੰਦੀ 10 ਸਾਲ ਦੀ। ਪਰ ਅਗਰ ਇੱਕ ਇਨਸਾਨ ਨੂੰ ਮਾਰਿਆ ਜਾਂਦਾ, ਅਗਰ ਇੱਕ ਇਨਸਾਨ ਦਾ ਰੇਪ ਕੀਤਾ ਜਾਂਦਾ ਹੈ, ਉਹਦੀ ਕੋਈ ਕਦਰ ਨਹੀਂ ਹੈਗੀ ਇੰਡੀਆ ਦੇ ਵਿੱਚ। ਇੱਕ ਇਨਸਾਨ ਦੀ ਕਦਰ ਨਹੀਂ, ਪਰ ਇੱਕ ਜਾਨਵਰ ਦੀ ਕਦਰ ਹੈ ਇੰਡੀਆ ਦੇ ਵਿੱਚ। ਸੋ ਦੈਟਸ ਜੀ ਉਹ ਬੜੀ ਹੈਰਤ ਦੀ ਗੱਲ ਹੈ ਕਿ ਜਦੋਂ ਦੀ ਬੀਜੇਪੀ ਦੀ ਹੁਕੂਮਤ ਆਈ ਹੈ ਉਹਨਾਂ ਨੇ ਬਹੁਤ ਸਾਰੇ ਗਊ ਆਸ਼ਰਮ ਬਣਾ ਲਿਆ ਜਿਸ ਗਊ ਮਾਤਾ ਦੀ ਰੱਖਿਆ ਹੋ ਰਹੀ ਹੈ। ਔਰ ਦਿੱਲੀ ਦੇ ਵਿੱਚ ਤੁਸੀਂ ਫਿਰੋ ਤਾਂ ਉੱਥੇ ਤੁਸੀਂ ਬਾਂਦਰ ਭਾਵੇਂ ਤੁਹਾਨੂੰ ਵੱਢ ਖਾਣ, ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ ਕਿਉਂਕਿ ਉਹ ਹਨੂੰਮਾਨ ਜੀ ਦੇ ਬਾਲਕੇ ਹਨ। ਲੇਕਿਨ ਉਸੇ ਹੀ ਦਿੱਲੀ ਦੇ ਵਿੱਚ ਔਰਤ ਇੱਕ ਨਿਹੱਤੀ ਜਵਾਨ ਕੁੜੀ ਬੱਸ ਦੇ ਵਿੱਚ ਰੇਪ ਹੋ ਜਾਂਦੀ ਹੈ ਤੇ ਉਹਨਾਂ ਗੁੰਡਿਆਂ ਦਾ ਕੋਈ ਕੁਛ ਨਹੀਂ ਵਿਗਾੜ ਪਾਉਂਦਾ ਬੱਸ ਦੇ ਵਿੱਚ। ਔਰ ਗਊ ਆਸ਼ਰਮ, ਅਸੀਂ ਕਿਸੇ ਦੇ ਵੀ ਜਿਹੜੇ ਧਾਰਮਿਕ ਸੈਂਟੀਮੈਂਟਸ ਨੇ ਉਹਦੀ ਇਨਸਲਟ ਨਹੀਂ ਕਰਨਾ ਚਾਹੁੰਦੇ, ਪਰ ਗੱਲ ਇਹ ਹੈ ਕਿ ਗਾਵਾਂ, ਬਾਂਦਰਾਂ, ਸੱਪਾਂ ਤੋਂ ਜ਼ਿਆਦਾ ਅਹਿਮ ਹਿਊਮਨ ਲਾਈਫ ਹੈ, ਹਿਊਮਨ ਸੈਂਟਿਟੀ ਹੈ। ਉਹਨੂੰ ਅਗਰ ਪ੍ਰੀਜ਼ਰਵ ਇੰਡੀਆ ਨਹੀਂ ਕਰ ਪਾਉਂਦਾ ਹੈ ਤੇ ਕੀ ਫਾਇਦਾ ਹੈ ਇੰਨਾ ਕੁਛ ਕਰਨ ਦਾ। ਜਿਹੜੀ ਤੁਸੀਂ ਨੰਸ ਦੀ ਗੱਲ ਕੀਤੀ ਹੈ, ਨੰਸ ਦਾ ਰੇਪ
ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਇਹ ਦੇਖਿਆ ਹੈ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ, ਹਿੰਦੁਸਤਾਨ ਦੇ ਵਿੱਚ ਮਾਈਨੋਰਿਟੀਜ਼ ਦਾ ਬਹੁਤ ਮਾੜਾ ਹਾਲ ਹੈ। ਹਾਂਜੀ, ਚਰਚਿਸ ਸਾਰੇ ਗਏ ਹਨ, ਮੁਸਲਮਾਨਾਂ ਨੂੰ ਘਰ ਵਾਪਸੀ ਸਕੀਮ ਦੇ ਤਹਿਤ ਜ਼ਬਰਦਸਤੀ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਔਰ ਚਰਚਿਸ ਤੇ ਬਾਰ-ਬਾਰ ਹਮਲੇ ਹੋ ਰਹੇ ਹਨ। ਬਿਲਕੁਲ ਓਵਰਆਲ ਜਿਹੜੀ ਸਿਚੁਏਸ਼ਨ ਹੈ ਹਿਊਮਨ ਰਾਈਟਸ ਦੀ, ਉਹ ਬਹੁਤ ਹੀ ਮਾੜੀ ਹੈ ਇਸ ਵੇਲੇ ਇੰਡੀਆ 'ਚ। ਇਸੇ ਵਾਸਤੇ ਹੀ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਵਿਜ਼ਿਟ ਦੇ ਵਿੱਚ ਇੰਡੀਅਨ ਸਰਕਾਰ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇ ਸ਼ੁਡ ਕਮਿਟ ਟੂ ਹਿਊਮਨ ਰਾਈਟਸ ਬਿਕਾਜ਼ ਇਟਸ ਵੈਰੀ ਸੀਰੀਅਸ ਫॉर द ਇੰਟਰਨੈਸ਼ਨਲ ਕਮਿਊਨਿਟੀ। ਇੰਡੀਆ ਤਾਂ ਸ਼ਾਇਦ ਇਹਨਾਂ ਨੂੰ ਛੋਟੇ-ਮੋਟੇ ਮਸਲੇ ਸਮਝਦਾ ਹੋਵੇ, ਜਿਹਦੇ ਵਿੱਚ ਇੱਕ ਐਕਸ ਪ੍ਰਾਈਮ ਮਿਨਿਸਟਰ ਰੇਪ ਦੇ ਕੇਸ ਦਾ ਮਜ਼ਾਕ ਇਸ ਤਰ੍ਹਾਂ ਹੁੰਦਾ ਹੈ ਕਿ ਮੁੰਡੇ ਗਲਤੀ ਕਰਦੇ ਹੀ ਰਹਿੰਦੇ ਹਨ। ਉਹਦੇ ਵਾਸਤੇ ਤਾਂ ਸ਼ਾਇਦ ਇਹ ਛੋਟੀ ਜਿਹੀ ਗੱਲ ਹੋਏ, ਪਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਸ ਤਰ੍ਹਾਂ ਨਹੀਂ ਦੇਖਦੀ, ਬਲਕਿ ਬਹੁਤ ਹੀ ਸੀਰੀਅਸ ਲੈਂਦੀ ਹੈ। ਬਿਲਕੁਲ ਬਿਲਕੁਲ ਲਾਈਕ ਵੀਰ ਜੀ ਤੁਸੀਂ ਬਿਲਕੁਲ ਰਾਈਟ ਕਿਹਾ ਕਿ ਕਿਸ ਤਰ੍ਹਾਂ ਜਦੋਂ ਦੀ ਮੋਦੀ ਸਰਕਾਰ ਜਾਂ ਬੀਜੇਪੀ ਜਾਂ RSS ਜਿਹੜੀ ਜੜ੍ਹਾਂ ਨੇ ਇਹਦੀਆਂ ਸਾਹਮਣੇ ਆਈਆਂ ਨੇ, ਕਿਸ ਤਰ੍ਹਾਂ ਮਿਨੋਰਟੀਜ਼ ਦਾ ਕਿਸ ਤਰ੍ਹਾਂ ਬੁਰਾ ਹਾਲ ਹੋ ਰਿਹਾ ਇੰਡੀਆ ਦੇ ਵਿੱਚ ਮੁਸਲਮਾਨਾਂ ਨੂੰ ਘਰ ਪਰਿਵਰਤਨ ਦੇ ਨਾਮ ਥੱਲੇ, ਘਰ ਵਾਪਸੀ ਦੇ ਨਾਮ ਥੱਲੇ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ। ਈਸਾਈ ਸਾਰੇ ਲਾਈਕ ਕ੍ਰਿਸਚਨਸ ਨਾਲ ਵੀ ਪ੍ਰੋਬਲਮ ਆ ਰਹੀ, ਸਿੱਖਾਂ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ। ਇਹ ਸੇਮ ਪ੍ਰਾਈਮ ਮਿਨਿਸਟਰ ਹੁਣ ਮੋਦੀ ਜਿਹੜਾ ਵਾ ਜਰਮਨੀ, ਫਰਾਂਸ ਤੇ ਕੈਨੇਡਾ ਦੇ ਦੌਰੇ ਤੇ ਆ ਰਿਹਾ ਹੈ। ਤੁਹਾਨੂੰ ਲਾਈਕ ਵੀ ਹੈਵ 3-4 ਮਿੰਟਸ ਲੈਫਟ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਾਹਰ ਦੇ ਦੇਸ਼ਾਂ ਦੇ ਵਿੱਚ ਕਿਸ ਕਿਸਮ ਦਾ ਆਪਣਾ ਫੇਸ ਪ੍ਰੈਜ਼ੈਂਟ ਕਰਨ ਲਈ ਤੁਰਿਆ ਹੋਇਆ ਹੈ? ਦੇਖੋ, ਮੋਦੀ ਦਾ ਗੱਲ ਇਹ ਹੈ ਕਿ ਮੋਦੀ ਦੇ ਜਿਹੜੇ ਫੋਰਨ ਵਿਜ਼ਿਟ ਹੈ ਉਹ ਤੋਂ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਮੋਦੀ ਇੱਕ ਛੋਟਾ ਜਿਹਾ ਪੋਲੀਟੀਸ਼ੀਅਨ ਇੱਕ ਛੋਟੇ ਜਿਹੇ ਰੀਜਨ ਦਾ ਸੀ, ਉਹ ਨੈਸ਼ਨਲ ਲੀਡਰ ਬਣਿਆ ਹੈ, ਹੁਣ ਉਹ ਇੰਟਰਨੈਸ਼ਨਲ ਲੀਡਰ ਬਣਨ ਦੇ ਖਾਬ ਦੇਖਦਾ ਹੈ। ਔਰ ਕਿਉਂਕਿ ਮੋਦੀ ਨੂੰ ਪਹਿਲਾਂ ਵੀਜ਼ਾ ਨਹੀਂ ਸੀ ਮਿਲਦਾ ਬਹੁਤ ਸਾਰੇ ਮੁਲਕਾਂ ਦਾ, ਬਹੁਤ ਸਾਰੇ ਮੁਲਕਾਂ ਨੇ ਉਹਨੂੰ ਬੁਚਰ ਆਫ ਦਾ ਗੁਜਰਾਤ ਕਰਾਰ ਦੇ ਕੇ ਮੁਸਲਮਾਨਾਂ ਦੀ ਜੈਨੋਸਾਈਡ ਦੇ ਕਾਰਨ ਵੀਜ਼ਾ ਨਹੀਂ ਸੀ ਦਿੰਦੇ ਵਿਜ਼ਿਟ ਵਾਸਤੇ। ਹੁਣ ਕਿਉਂਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣ ਗਿਆ ਹੈ, ਉਹਨੂੰ ਵੀਜ਼ੇ ਮਿਲ ਜਾਂਦੇ ਹਨ। ਹੁਣ ਉਹ ਦੁਨੀਆ ਦੀ ਸੈਰ ਤੇ ਨਿਕਲਿਆ ਹੋਇਆ, ਉਹਨੇ ਕੋਈ ਮੁਲਕ ਨਹੀਂ ਛੱਡਿਆ। ਤੁਸੀਂ ਉਹਦਾ ਜਿਹੜਾ ਪੂਰਾ ਟਰੈਕ ਹੈ ਇੰਟਰਨੈਸ਼ਨਲ ਵਿਜ਼ਿਟ ਦਾ ਕੱਢ ਲਓ, ਉਹ ਮੇਰੇ ਖਿਆਲ ਇੰਡੀਆ 'ਚ ਘੱਟ ਵਕਤ ਗੁਜ਼ਾਰਦਾ, ਜ਼ਿਆਦਾ ਉਹ ਦੁਨੀਆ ਦੇ ਫੇਰੇ ਲਾਉਂਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਉਹਨੇ ਹੁਣ ਤੱਕ ਕੋਈ ਵੀ ਪੋਜ਼ਿਟਿਵਲੀ ਕੋਈ ਚੀਜ਼ ਇੰਡੀਆ ਵਾਸਤੇ ਜਾਂ ਇੰਡੀਆ ਦੇ ਲੋਕਾਂ ਵਾਸਤੇ ਨਾ ਫੋਰਨ ਵਿਜ਼ਿਟ ਨੂੰ ਅਚੀਵ ਕੀਤੀ ਹੋਵੇ। ਕੁਛ ਮਿਸਾਲਾਂ ਮੈਂ ਕਹਿੰਦਾ, ਜਿਸ ਤਰ੍ਹਾਂ ਹੁਣ ਜਾਪਾਨ ਗਿਆ ਸੀ ਮੋਦੀ, ਉੱਥੇ ਕਹਿ ਕੇ ਤੇ ਗਿਆ ਸੀ ਕਿ ਅਸੀਂ ਉਹਨਾਂ ਦੇ ਨਾਲ ਸਿਵਲ ਨਿਊਕਲੀਅਰ ਡੀਲ ਕਰਨਾ ਚਾਹੁੰਦੇ ਹਾਂ ਜਾਪਾਨ ਦੇ ਨਾਲ, ਤੇ ਉਹਨਾਂ ਦੇ $90 ਬਿਲੀਅਨ ਦੀ ਇਨਵੈਸਟਮੈਂਟ ਕਰਾਉਣਾ ਚਾਹੁੰਦੇ ਹਾਂ ਇੰਡੀਆ 'ਚ। ਫਿਰ ਇਸ ਤੋਂ ਇਲਾਵਾ ਜਿਹੜਾ ਇੰਡੋ ਚਾਈਨੀਜ਼ ਬਾਰਡਰ ਦੇ ਉੱਤੇ ਰੋਡ ਬਣਾਉਣਾ ਚਾਹੁੰਦੀ ਸੀ ਇੰਡੀਅਨ ਗਵਰਨਮੈਂਟ ਇਨ ਕੋਲੈਬੋਰੇਸ਼ਨ ਵਿਦ ਜਾਪਾਨ। ਹੁਣ ਇਹ ਦੋਵੇਂ ਪ੍ਰੋਜੈਕਟ ਜਿਹੜੇ ਉਹ ਜਾਪਾਨ ਲੈ ਕੇ ਗਿਆ, ਉਹਦੇ ਤੇ ਜਾਪਾਨੀ ਹਕੂਮਤ ਨੇ ਸਾਈਨ ਨਹੀਂ ਕੀਤੇ, ਪਰ ਉਹ ਇਹ ਕੰਮ ਜ਼ਰੂਰ ਕਰ ਆਇਆ ਕਿ ਜਾਪਾਨ ਦਾ ਜਿਹੜਾ ਬਾਦਸ਼ਾਹ ਹੈ ਉਹਨੂੰ ਭਗਵਦ ਗੀਤਾ ਦੀ ਕਾਪੀ ਦੇ ਆਇਆ, ਇਹ ਦਿਖਾਉਣ ਲਈ ਕਿ ਹਿੰਦੁਸਤਾਨ ਜਿਹੜਾ ਹੈ ਉਹਦੇ ਵਿੱਚ ਹੁਣ ਇੱਕ ਹਿੰਦੂ ਹਕੂਮਤ ਹੈ ਔਰ ਇੱਕ ਜਿਹੜੀ ਇੱਕ ਹਿੰਦੂਤਵੀ ਏਜੰਡਾ ਲੈ ਕੇ ਚੱਲ ਰਹੀ ਹੈ। ਭਗਵਦ ਗੀਤਾ ਉਹਦੀ ਕਿਤਾਬ ਹੈ, ਔਰ ਬਾਕੀ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ ਨੇ ਇੰਡੀਆ 'ਚ, ਉਹਨਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈ। ਇਸੇ ਤਰ੍ਹਾਂ ਹੀ ਮੋਦੀ ਤੁਹਾਨੂੰ ਪਤਾ ਕਿ ਨੇਪਾਲ ਗਿਆ ਸੀ, ਉੱਥੇ ਹਾਈਡਰੋ ਪਾਵਰ ਪ੍ਰੋਜੈਕਟ ਸਾਈਨ ਕਰਨ, ਪਰ ਉੱਥੇ ਵੀ ਹਾਈਡਰੋ ਪਾਵਰ ਪ੍ਰੋਜੈਕਟ ਸਾਈਨ ਤਾਂ ਨਹੀਂ ਹੋਏ, ਪਰ ਮੋਦੀ ਸਾਹਿਬ ਜਿਹੜੇ ਹੈ ਉਹ 2400 ਕਿਲੋ ਦੇਸੀ ਘਿਓ ਤੇ 2400 ਕਿਲੋ ਸੰਦਲਵੁੱਡ ਜਿਹੜੀ ਹੈ ਉਹ ਪਸ਼ੂਪਤੀ ਨਾਥ ਮੰਦਿਰ ਦੇ ਉੱਤੇ ਚੜ੍ਹਾਇਆ ਤੇ 40.9 ਮਿਲੀਅਨ ਰੁਪਈਆ ਜਿਹੜਾ ਹੈ ਉਹਦਾ ਖਰਚਾ ਆਇਆ ਹੈ ਇੰਡੀਅਨ ਸਰਕਾਰ ਦਾ ਇਹ ਵੱਡਾ ਚੜ੍ਹਾਵਾ ਚੜ੍ਹਾਉਣ ਦੇ ਉੱਤੇ। ਇਸੇ ਤਰ੍ਹਾਂ ਤੁਸੀਂ ਹੁਣ ਦੇਖੋ ਕਿ ਜਰਮਨੀ ਤੋਂ ਪਿਛਲੇ ਸਾਲ ਜਾਣਾ ਚਾਹੁੰਦਾ ਸੀ, ਪਰ ਉਹਨੂੰ ਜ਼ਿਆਦਾ ਲਿਫਟ ਨਹੀਂ ਕਰਾਈ ਜਰਮਨ ਹਕੂਮਤ ਨੇ, ਤੇ ਜੁਲਾਈ ਦੇ ਵਿੱਚ ਕਿਉਂਕਿ ਉਹ ਜਾ ਰਿਹਾ ਸੀ ਜਰਮਨੀ, ਪਰ ਜਰਮਨ ਚਾਂਸਲਰ ਐਂਜਲਾ ਮਰਕਲ ਜਿਹੜੀ ਸੀ ਉਹ ਮੋਦੀ ਨੂੰ ਅਹਿਮ ਸਮਝਣ ਦੀ ਬਜਾਏ ਉਹਨੇ ਆਪਣੀ ਫੁੱਟਬਾਲ ਟੀਮ ਨੂੰ ਅਹਿਮ ਸਮਝਿਆ ਔਰ ਮੋਦੀ ਨੂੰ ਮਿਲਣ ਦੀ ਬਜਾਏ ਉਹ ਬਰਾਜ਼ੀਲ ਫੁੱਟਬਾਲ ਮੈਚ ਵੇਖਣ ਤੁਰ ਗਈ। ਸੋ ਉਹਦੇ ਹੁਣ ਤੱਕ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੋਦੀ ਦੀ ਇਹਨਾਂ ਵਿਜ਼ਿਟਸ ਤੋਂ ਇੰਡੀਆ ਨੂੰ ਜਾਂ ਭਾਰਤੀ ਲੋਕਾਂ ਨੂੰ ਕੋਈ ਫਾਇਦਾ ਹੋਇਆ ਹੋਵੇ। ਹੁਣ ਵੀ ਜਿਹੜਾ ਫਰਾਂਸ ਦਾ ਦੌਰਾ ਹੈ ਜਾਂ ਤੁਹਾਡਾ ਕੈਨੇਡਾ ਦਾ ਦੌਰਾ ਹੈ, ਉਹਦੇ ਬੇਸਿਕਲੀ ਸਿਵਲ ਨਿਊਕਲੀਅਰ ਡੀਲ ਔਰ ਨਿਊਕਲੀਅਰਾਈਜ਼ੇਸ਼ਨ ਆਫ ਇੰਡੀਆ ਦੇ ਏਜੰਡੇ ਤੇ ਲੱਗਾ ਹੋਇਆ ਹੈ। ਭਾਰਤ ਦੇ ਵਿੱਚ ਵੀ ਤੇ ਇੰਨੀ ਡਿਬੇਟ ਹੋ ਰਹੀ ਹੈ ਕਿ ਇੰਨੀ ਜ਼ਿਆਦਾ ਨਿਊਕਲੀਅਰਾਈਜ਼ੇਸ਼ਨ ਇੰਡੀਆ ਦੀ ਕੀ ਇੰਡੀਆ ਦੇ ਫਾਇਦੇ 'ਚ ਹੈ ਜਾਂ ਨਹੀਂ ਹੈ, ਪਰ ਮੋਦੀ ਨੂੰ ਕਿਉਂਕਿ ਦੌਰਿਆਂ ਦਾ ਬਹੁਤ ਸ਼ੌਕ ਹੈ ਔਰ ਨਵਾਂ ਪ੍ਰਾਈਮ ਮਿਨਿਸਟਰ ਬਣਿਆ ਹੈ,
ਤਾਂ ਉਹ ਜਹਾਜ਼ ਉੱਤੇ ਬਾਰ-ਬਾਰ ਚੜ੍ਹ ਕੇ ਆਨੰਦ ਮਾਣਨਾ ਚਾਹੁੰਦਾ ਹੈ ਉਹਨੂੰ ਇਹ ਕੰਮ ਕਰਨ ਦਿਓ, ਲੇਕਿਨ ਇਹਦਾ ਭਾਰਤ ਦੇ ਲੋਕਾਂ ਦੇ ਉੱਤੇ ਕੋਈ ਚੰਗਾ ਅਸਰ ਮੈਨੂੰ ਤਾਂ ਪੈਂਦਾ ਨਜ਼ਰ ਨਹੀਂ ਆਉਂਦਾ। ਜਿਵੇਂ ਤੁਸੀਂ ਮੋਦੀ ਦੀ ਜਿਹੜਾ ਆਪਣੀ ਬਲੌਗ ਵੈਬਸਾਈਟ ਹੈ ਜਿੱਥੇ ਮੋਦੀ ਸਰਕਾਰ ਦੇ ਬਹੁਤ ਸਾਰੇ ਝੂਠੇ ਕਾਰਨਾਮੇ ਦੱਸੇ ਜਾਂਦੇ ਆ, ਉਸ ਬਲੌਗ ਵੈਬਸਾਈਟ ਨੂੰ ਤੁਸੀਂ ਅੱਜ ਵੀ ਪੜ੍ਹ ਲਓ ਤੇ ਕੁਛ ਸਾਨੂੰ ਨਹੀਂ ਨਜ਼ਰ ਆਉਂਦਾ ਕਿ ਮੋਦੀ ਨੇ ਖੁਦ ਕਲੇਮ ਕੀਤਾ ਹੋਵੇ ਕਿ ਉਹਦੇ ਦੁਨੀਆ ਦੇ ਮੁਲਕ ਦੇ ਫਿਰਨ ਨਾਲ ਭਾਰਤ ਨੂੰ ਕੋਈ ਫਾਇਦਾ ਹੋਇਆ ਹੋਵੇ। ਹਾਂਜੀ, ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਟਾਈਮ ਟੂ ਟਾਈਮ ਅਸੀਂ ਤੁਹਾਨੂੰ ਇਸੇ ਤਰ੍ਹਾਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਸਾਡਾ ਹੁਣ ਤਾਂ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।